ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਨੂੰ ਲੈ ਕੇ ਯੂਕਰੇਨ ਤੇ ਰਸ਼ੀਆ ਦੇ ਜਿਹੜੇ ਡੈਲੀਗੇਟ ਆ, ਉਹ ਅੱਜ ਉਹਨਾਂ ਨੇ ਮੀਟਿੰਗ ਕੀਤੀ, ਪਰ ਜੋ ਰਿਪੋਰਟਸ ਆ ਰਹੀਆਂ, ਉਹਦੇ ਚੋਂ ਬਾਹਲਾ ਕੁਛ ਨਿਕਲਿਆ ਨਹੀਂ ਹੈਗਾ। ਕਾਫੀ ਲੰਮੇ ਘੰਟੇ ਇਹ ਜਿਹੜੀ ਮੀਟਿੰਗ ਚੱਲੀ, ਦੋਨਾਂ ਮੁਲਕਾਂ ਦੇ ਜਿਹੜੇ ਨੈਗੋਸ਼ੀਏਟਰ ਸੀ। ਯੂਕਰੇਨ ਵਾਲਿਆਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਰਸ਼ੀਆ ਬੰਬਾਰਡਮੈਂਟ ਬੰਦ ਕਰੇ ਤੇ ਰਸ਼ੀਆ ਦੇ ਫੌਜੀ ਵਾਪਸ ਜਾਣ, ਤੇ ਰਸ਼ੀਆ ਵਾਲਿਆਂ ਨੇ ਹਜੇ ਕੋਈ ਇਹਦੇ ਬਾਬਤ ਦੱਸਿਆ ਨਹੀਂ। ਦੋਨੋਂ ਹੀ ਮੁਲਕਾਂ ਦੇ ਜਿਹੜੇ ਲੋਕ ਸੀਗੇ ਇਸ ਨੈਗੋਸ਼ੀਏਸ਼ਨ ਦੇ ਵਿੱਚ, ਉਹ ਹੁਣ ਆਪਣੀ ਕੈਪੀਟਲ ਵਾਪਸ ਗਏ ਆ, ਤੇ ਹੁਣ ਦੇਖੋ ਉਹ ਤੋਂ ਬਾਅਦ ਕੀ ਬਣਦਾ ਹੈਗਾ। ਪਰ ਦੂਸਰੇ ਪਾਸੇ ਰਸ਼ੀਆ ਨੇ ਕਹਿੰਦੇ ਪਈ ਈਸਟਰਨ ਯੂਕਰੇਨ ਦੇ ਜਿਹੜੇ ਸ਼ਹਿਰ ਆ, ਉੱਥੇ ਸ਼ੈਲਿੰਗ ਆ ਬਹੁਤ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਹੋਈ ਹੈਗੀ ਆ। ਯੂਕਰੇਨ ਦੀ ਕੈਪੀਟਲ ਕੀਵ ਸਟਿਲ ਐਜ ਦੇ ਉੱਤੇ ਹੀ ਹੈਗੀ ਆ, ਤੇ ਪਰ ਅੱਜ ਉੱਥੇ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਆ, ਉਹਨਾਂ ਨੂੰ ਘਰਾਂ ਤੋਂ ਬਾਹਰ ਜਾਣ ਦਿੱਤਾ ਗਿਆ ਹੈਗਾ ਵੀ ਕੁਛ ਉਹਨਾਂ ਨੇ ਖਰੀਦਣਾ ਜਾਂ ਕੁਛ ਲੈ ਕੇ ਆਉਣਾ, ਕਿਉਂਕਿ ਪਹਿਲਾਂ ਸਾਰਿਆਂ ਨੂੰ ਯੂਕਰੇਨ ਨੇ ਬੰਦ ਕਰ ਦਿੱਤਾ ਸੀ ਕਿ ਘਰਾਂ ਤੋਂ ਬਾਹਰ ਨਾ ਨਿਕਲੋ। ਜੀ ਡਿਫੈਂਸ ਆਫੀਸ਼ੀਅਲ ਇਹ ਕਹਿੰਦੇ ਆ, ਖਾਰਕੀਵ ਜਿਹੜਾ ਯੂਕਰੇਨ ਦਾ ਸਭ ਤੋਂ ਵੱਡਾ ਸ਼ਹਿਰ ਹੈਗਾ, ਉੱਥੇ ਆਰਟਰਲੀ ਉੱਥੇ ਬਹੁਤ ਸ਼ੈਲਿੰਗ ਚੱਲ ਰਹੀ ਹੈਗੀ ਆ, ਤੇ ਯੂਕਰੇਨ ਫੋਰਸਸ ਨੇ ਕੁਛ ਰਸ਼ੀਅਨ ਟਰੂਪਸ ਉੱਥੇ ਫੜ ਲਏ ਸੀ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਆ ਅਜੇ ਵੀ ਉੱਦਾਂ ਦੀ ਉੱਦਾਂ ਹੀ ਜਿਹੜੀ ਉਹ ਨਜ਼ਰ ਆ ਰਹੀ ਆ, ਕਿਉਂਕਿ ਹੁਣ ਆਈ ਥਿੰਕ ਉੱਥੇ ਰਾਤ ਦਾ ਵੇਲਾ ਹੋਣ ਕਰਕੇ ਅਜੇ ਕੋਈ ਬਹੁਤੀਆਂ ਹੋਰ ਅਪਡੇਟਸ ਜਿਹੜੀਆਂ ਉਹ ਨਹੀਂ ਆਈਆਂ। ਆਰਥਿਕ ਪੱਖ ਤੋਂ ਕੁਝ ਅਪਡੇਟਸ ਜਿਹੜੀਆਂ ਉਹ ਆਪਾਂ ਨੂੰ ਸੁਣਨ ਨੂੰ ਮਿਲੀਆਂ ਆ। BP ਇੱਕ ਕਾਫੀ ਵੱਡੀ ਜਿਹੜੀ ਆਇਲ ਐਨਰਜੀ ਉਤਪਾਦਕ ਕੰਪਨੀ ਹੈਗੀ ਆ, ਉਹਨਾਂ ਨੇ ਆਪਣਾ 19% ਸਟੇਕ ਜਿਹੜੀ ਗੈਜ਼ਪ੍ਰੋਮ ਕਰਕੇ ਜਿਹੜੀ ਉੱਥੋਂ ਦੀ ਰੂਸ ਦੀ ਐਨਰਜੀ ਕੰਪਨੀ ਆ, ਉਸ ਦੇ ਵਿੱਚੋਂ ਵਾਪਸ ਲੈ ਲਿਆ ਸੀ। ਇਸੇ ਨੂੰ ਦੇਖਦੇ ਹੋਏ ਸ਼ੈਲ ਜਿਹੜੀ ਇੱਕ ਕਾਫੀ ਵੱਡੀ ਕੰਪਨੀ ਆ, ਉਹਨਾਂ ਨੇ ਵੀ 27.5% ਸਟੇਕ ਆ ਉਸ ਦੀ ਡਾਈਵੈਸਟਮੈਂਟ ਜਿਹੜੀ ਉਹ ਕਰ ਦਿੱਤੀ ਆ। ਸੋ ਸ਼ੈਕਾ ਹੈਲਨ 2 ਲਿਕੁਇਫਾਈਡ ਨੈਚੁਰਲ ਗੈਸ ਫੈਸਿਲਿਟੀ ਹੈਗੀ ਆ, ਉਹਦੇ ਵਿੱਚੋਂ ਉਹਨਾਂ ਨੇ ਕੱਢਿਆ ਆ, ਤੇ ਸੈਲੀਅਮ ਪੈਟਰੋਲੀਅਮ ਡਿਵੈਲਪਮੈਂਟ ਉਹਦੇ ਵਿੱਚੋਂ 50% ਸਟੇਕ ਜਿਹੜਾ ਆ ਉਹ ਡਾਈਵੈਸਟ ਕਰਨ ਬਾਰੇ ਜਿਹੜਾ ਉਹ ਆਖ ਰਹੇ ਹੈਗੇ ਆ। ਸੋ ਇਹ ਹੁਣ ਹਰਜੋਤ ਸਿੰਘ ਜੀ ਇਸ ਪੱਧਰ ਦੇ ਉੱਤੇ ਜਿਹੜੀਆਂ ਵੱਡੀ ਚੇਂਜਸ ਜਿਹੜੀ ਉਹ ਆਈ ਆ, $3 ਬਿਲੀਅਨ ਦੇ ਜਿਹੜੇ ਐਸੈਟਸ ਹੈਗੇ ਆ ਰਸ਼ੀਅਨ ਵੈਂਚਰਸ ਦੇ ਵਿੱਚ, ਉਹਨਾਂ ਨੂੰ ਸ਼ੈਲ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਵੀ ਜੇ ਤੁਸੀਂ ਇਦਾਂ ਹੀ ਆਪਣਾ ਕੰਮ ਜਾਰੀ ਰੱਖਿਆ ਰੂਸ ਨੇ, ਤਾਂ ਅਸੀਂ ਉਹ ਵੀ ਜਿਹੜੇ ਉਹ ਵਾਪਸ ਲੈ ਲਵਾਂਗੇ। ਸੋ ਉਧਰ ਜਿਹੜੇ ਕੁਛ ਜਹਾਜ਼ ਆ ਨਾਟੋ ਦੀਆਂ ਟਰੂਪਸ ਦੇ ਨਾਲ, ਉਹ ਲਿਥੂਏਨੀਆ ਦੇ ਵਿੱਚ ਲੈਂਡ ਹੋਏ ਨੇ। ਨਾਰਵੇ ਦੇ ਨਾਟੋ ਦੇ ਜਿਹੜੇ ਕੁਛ ਫੌਜੀ ਆ, ਉਹ ਉਧਰਲੇ ਪਾਸੇ ਨੂੰ ਪਹੁੰਚੇ ਹੈਗੇ ਨੇ। ਉਧਰ ਯੂਕਰੇਨ ਨੇ ਆਪਣੇ ਆਪ ਨੂੰ ਯੂਰਪੀਅਨ ਸੰਘ ਦਾ ਮੈਂਬਰ ਬਣਾਉਣ ਦੇ ਲਈ ਐਪਲੀਕੇਸ਼ਨ ਜਿਹੜੀ ਆ ਉਹ ਭਰ ਕੇ ਦੇ ਦਿੱਤੀ ਆ। ਇੱਕ ਜਿਹੜੀਆਂ ਫੋਟੋਜ਼ ਤੇ ਵੀਡੀਓਜ਼ ਜ਼ੈਲੈਂਸਕੀ ਤੇ ਉਹਨਾਂ ਦੇ ਸਾਥੀਆਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਜਿਹੜੀਆਂ ਉਹ ਪਾਈਆਂ ਆ, ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਜ਼ੈਲੈਂਸਕੀ ਆ ਕਹਿੰਦੇ ਅਧਿਕਾਰਤ ਤੌਰ ਦੇ ਉੱਤੇ ਸਾਈਨ ਜਿਹੜਾ ਉਹ ਕਰ ਦਿੱਤਾ ਆ। ਸੋ ਹੁਣ ਫਾਸਟ ਟਰੈਕ ਇਹ ਚੀਜ਼ ਉਹ ਕਰਦੇ ਆ ਨਹੀਂ ਕਰਦੇ ਆ, ਇਹ ਜਿਹੜੀ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਸੋ ਆਲਰੇਡੀ ਯੂਰਪੀਅਨ ਲੀਡਰਸ ਦੇ ਨਾਲ ਕਹਿੰਦੇ ਮੈਂਬਰਸ਼ਿਪ ਨੂੰ ਲੈ ਕੇ ਡਿਸਕਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਵੈਸੇ ਕਾਫੀ ਟਾਈਮ ਕੰਜ਼ਿਊਮਿੰਗ ਇਹ ਨੈਗੋਸੀਏਸ਼ਨਸ ਹੁੰਦੀਆਂ ਆ, ਕਿਸੇ ਨੂੰ ਯੂਰਪੀਅਨ ਢਾਂਚੇ ਦੇ ਵਿੱਚ, ਯੂਰਪੀਅਨ ਸੰਘ ਦੇ ਵਿੱਚ ਉਸ ਦਾ ਜਿਹੜਾ ਉਹ ਮੈਂਬਰ ਬਣਾ ਕੇ ਜਿਹੜਾ ਉਹ ਲੈ ਕੇ ਆਉਣਾ। ਸੋ ਦੇਖੋ ਇਸ ਦੁੱਖ ਦੀ ਘੜੀ ਦੇ ਵਿੱਚ ਕੀ ਇਹ ਵੇਖਣਗੇ, ਇਸ ਨਾਲ ਨੂੰ ਸੁਣੀ ਜਾਊ ਕਿ ਨਹੀਂ। ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਅਰਸੂਲਾ ਵੌਂਡਰ ਲੇਨ, ਉਹਨਾਂ ਨੇ ਜਿਹੜਾ ਯੂਰੋ ਨਿਊਜ਼ ਨੂੰ ਜਿਹੜਾ ਉਹ ਦੱਸਿਆ ਸੀਗਾ ਵੀ ਉਹ ਸਾਡੇ ਹੀ ਨੇ ਤੇ ਵੀ ਵਾਂਟ ਦੈਮ ਇਨ ਯੂਰਪੀਅਨ ਯੂਨੀਅਨ ਦੇ ਵਿੱਚ। ਹੁਣ ਦੇਖੋ ਕੀ ਅੱਗੇ ਇਸ 'ਤੇ ਬਣਦਾ ਆ।